ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਇਹ ਮਾਰਚ ਆਉਣਾ ਸੀ ਤੇ 8 ਅਪ੍ਰੈਲ ਨੂੰ ਇਹ ਮਾਰਚ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉੱਧਰ ਜਾਂਦਿਆਂ ਨੂੰ ਜਬਰਨ ਉਹਨਾਂ ਨੂੰ ਪੁਲਿਸ ਜਿਹੜੀ ਆਪਣੀ ਗੱਡੀ 'ਚ ਲੈ ਕੇ ਗਈ ਉਹਨਾਂ ਦੇ ਮਾਤਾ ਜੀ ਨੂੰ, ਅਮਰਤਪਾਲ ਸਿੰਘ ਦਿਆਂ ਨੂੰ। ਤੇ ਉਸ ਤੋਂ ਬਾਅਦ ਜਿਹੜੀ ਲਾਸਟ ਖਬਰ ਸੀ ਹੋਈ ਸੀ ਕਿ 751 ਦਾ ਪਰਚਾ ਕੱਟ ਕੇ ਤੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਜੇਲ੍ਹ ਜਿਹੜੀ ਅੰਮ੍ਰਿਤਸਰ ਜੇਲ੍ਹ ਆ ਉਹਦੇ ਵਿੱਚ ਭੇਜ ਦਿੱਤਾ ਗਿਆ ਹੈ। ਇੰਨੀਆਂ ਹਾਰਾਂ ਤੋਂ ਬਾਅਦ ਵੀ ਜਿੱਥੇ ਤੱਕ ਅੱਜ ਸਿਚੁਏਸ਼ਨ ਆ ਗਈ ਆ ਸ਼੍ਰੋਮਣੀ ਅਕਾਲੀ ਦਲ ਦੀ, ਤੇ ਹੁਣ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਕੱਢ ਰਹੇ ਆ ਤੇ ਉਹਦੇ ਵਿੱਚ ਪੰਥ ਜਿਹੜਾ ਆ ਉਸ ਦੁਆਰਾ ਸੈਂਟਰ ਤੇ ਉਹਨਾਂ ਨੇ ਲਿਆਂਦਾ ਆਪਣੀ ਗੱਲਬਾਤ 'ਚ। ਇਹ ਵੀ ਪਹਿਲੂ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸੱਤਾ 'ਚ ਆ ਵੀ ਉਹਨਾਂ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ, ਭਾਵੇਂ ਸੈਂਟਰ ਦੇ ਨਾਲ ਇਨਵੋਲਵਮੈਂਟ ਪੂਰੀ ਆ ਸੈਂਟਰ ਦੀ ਵੀ NSA ਲੋਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ। ਪਰ ਹੁਣ ਕਿਉਂਕਿ ਵਿਰੋਧੀ ਧਿਰ 'ਚ ਤਾਂ ਹਮੇਸ਼ਾ ਹੀ ਹੁੰਦਾ, ਜਦੋਂ ਵਿਰੋਧੀ ਧਿਰ 'ਚ ਤੁਸੀਂ ਹੁੰਦੇ ਹੋ ਫਿਰ ਤੁਸੀਂ ਲੋਕਾਂ ਦੇ ਹੱਕਾਂ ਲਈ ਹਕੂਕਾਂ ਲਈ ਤੁਸੀਂ ਵੱਧ ਬੋਲਦੇ ਹੋ। ਜਦੋਂ ਇਹ ਸੱਤਾ 'ਚ ਹੈਗੇ ਸੀ ਤਾਂ ਉਦੋਂ ਇਹਨਾਂ ਦਾ ਜਿਹੜਾ ਰਵੱਈਆ ਸੀ ਉਹ ਸਾਰਾ ਹੀ ਜਿਹੜੇ ਸਿੱਖ ਐਕਟਿਵਿਸਟ ਹੈਗੇ ਸੀਗੇ, ਜਾਂ ਅਸੀਂ ਕਹਿ ਸਕਦੇ ਕਿ ਮੂਵਮੈਂਟ ਜਿਹੜੇ ਸਿੱਖ ਰਾਈਟਸ ਦੀ ਮੂਵਮੈਂਟ ਨਾਲ ਜੁੜੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਵਾਲੀ ਸੀ। ਉਹਨਾਂ ਦੇ ਉੱਤੇ ਕਿੰਨੀਆਂ UAPA ਅਕਾਲੀ ਦਲ ਦੀ ਸਰਕਾਰ 'ਚ ਲੱਗੀਆਂ ਸਿੱਖ ਨੌਜਵਾਨਾਂ ਦੇ ਉੱਤੇ, ਜਿਹੜੇ ਲੋਕਾਂ ਨੇ ਸਿੱਖਾਂ ਨੂੰ ਫੇਲ ਕੀਤਾ। ਤੇ ਅੱਜ ਮੁੜ ਕੇ ਸਿੱਖ ਕਿਵੇਂ ਉਹਨਾਂ ਦੇ ਉੱਤੇ ਯਕੀਨ ਕਰ ਸਕਦੇ ਆ ਕਿ ਜੇ ਅਸੀਂ ਇਹਨਾਂ ਨੂੰ ਦੁਬਾਰਾ ਫੇਰ ਸੱਤਾ 'ਚ ਲਿਆਏ ਤੇ ਸਾਡੇ ਮੁੰਡਿਆਂ ਦੇ ਉੱਤੇ ਦੁਬਾਰਾ UAPA ਨਹੀਂ ਲਾਉਣੀ, ਜਾਂ ਇਹ ਮੁੜ ਕੇ ਜਿਹੜਾ ਆ ਵੀ ਸਾਡਾ ਸੌਦਾ ਦਿੱਲੀ ਦੇ ਨਾਲ ਨਹੀਂ ਕਰਨਗੇ। ਸੁਖਵਿੰਦਰ ਸਿੰਘ ਜੀ, ਨਾਲ ਹੀ ਹੁਣ ਅਸੀਂ ਗੱਲ ਅੱਗੇ ਤੋਰਦੇ ਹਾਂ, ਜਿੱਥੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਹੈ। ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕਰੀਏ। ਹੁਣ ਅਸੀਂ ਦੇਖਿਆ ਵੀ ਲਗਭਗ 1 ਸਾਲ ਪੂਰਾ ਹੋ ਗਿਆ ਆ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ। NSA ਦਾ ਸਮਾਂ 1 ਸਾਲ ਦੇ ਲਈ ਜਿਹਦੇ ਥੱਲੇ ਉਹਨਾਂ ਨੂੰ ਉੱਥੇ ਰੱਖਿਆ ਗਿਆ ਉਹ ਹੋਰ ਵਧਾ ਦਿੱਤਾ ਗਿਆ। ਹੁਣ ਉਹਦੇ ਖਿਲਾਫ ਜਾਂ ਇਹ ਸਾਰੀ ਕਾਰਵਾਈ ਸਰਕਾਰੀ ਕਾਰਵਾਈ ਦੇ ਖਿਲਾਫ ਜਦੋਂ ਵਿਰੋਧ ਦੀ ਆਵਾਜ਼ ਵੀ ਚੁੱਕੀ ਜਾਂਦੀ ਹੈ, ਉਹਨੂੰ ਵੀ ਦੱਬਣ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰਤਾ ਦੇ ਨਾਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਦੀ ਜਿਹੜੀ ਗ੍ਰਿਫਤਾਰੀ ਹੈ, ਹੋਰ ਜਿਹੜੇ ਐਕਟਿਵਿਸਟ ਹੈਗੇ ਉਹਨਾਂ ਦੀ ਗ੍ਰਿਫਤਾਰੀ ਹੈ, ਇਹ ਗੱਲ ਸਿੱਧ ਕਰਦੀ ਹੈ ਵੀ ਤੁਸੀਂ ਜਿਵੇਂ ਸਰਕਾਰ ਦੀ ਨੀਤੀ ਹੁੰਦੀ ਹੈ ਨਹੀਂ ਵੀ ਤੁਹਾਨੂੰ ਕੁੱਟਾਂਗੇ ਵੀ ਮਾਰਾਂਗੇ ਵੀ ਪਰ ਤੁਹਾਨੂੰ ਨਾਲ ਅਸੀਂ ਰੋਣ ਵੀ ਨਹੀਂ ਦੇਣਾ। ਇਸ ਕਿਸਮ ਦੀ ਨੀਤੀ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਚੱਲਦੀ ਨਜ਼ਰ ਆ ਰਹੀ ਹੈ। 1 ਮਾਰਚ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਰੱਖਿਆ ਗਿਆ ਸੀ, ਉਸ ਤੋਂ 1 ਦਿਨ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸੋ ਥੋੜ੍ਹੀਆਂ ਜਿਹੀਆਂ ਮੈਂ ਡਿਟੇਲਸ ਵੀ ਚਾਹੂੰਗਾ ਤੁਹਾਡੇ ਕੋਲੋਂ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੋ ਕਿ ਇਸ ਵਕਤ ਗਰਾਊਂਡ ਦੇ ਉੱਤੇ ਚੱਲ ਕੀ ਰਿਹਾ। ਅਮਰਵੀਰ ਸਿੰਘ ਜੀ, ਜਿਹੜੀ ਮਤਲਬ ਉੱਥੇ ਸ਼ਾਮ ਤੱਕ ਜਦੋਂ ਰਾਤ ਹੋਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਉਹ ਇਹੀ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਉਹਨਾਂ ਦੇ ਚਾਚਾ ਜੀ ਤੇ ਹੋਰ ਵੀ ਜਿਹੜੇ ਕੁਛ ਜਿਹੜੇ ਹੈਗੇ ਨੇ ਐਕਟਿਵਿਸਟ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਤੇ ਮਤਲਬ ਜਿਵੇਂ ਤੁਸੀਂ ਦੱਸਿਆ ਕਿ 1 ਮਾਰਚ ਜਿਹੜਾ ਆ ਉਹ ਕੀਤਾ ਜਾਣਾ ਸੀ, ਜਿਹਦੀ ਬੇਸਿਕਲੀ ਕਿਉਂਕਿ ਉਹ ਲਗਾਤਾਰ ਮਤਲਬ ਪਹਿਲਾਂ ਭੁੱਖ ਹੜਤਾਲ ਕੀਤੀ ਸੀ ਪਰਿਵਾਰਾਂ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਜਿਹੜੇ ਹੈਗੇ ਨੇ ਬੰਦੀ ਸਿੰਘ, ਉਹਨਾਂ ਦੇ ਪਰਿਵਾਰਾਂ ਨੇ ਕਿ ਉਹਨਾਂ ਦੀ ਜਿਹੜੀ ਜੇਲ੍ਹ ਤਬਦੀਲੀ ਕੀਤੀ ਜਾਵੇ, ਅਸਾਮ ਤੋਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਇਹ ਮੰਗ ਨੂੰ ਲੈ ਕੇ। ਪਰ ਹੁਣ ਜਿਹੜਾ ਆ ਇੱਕ ਅਸੀਂ ਕਹਿ ਸਕਦੇ ਕਿ ਮਾਸ ਮੂਵਮੈਂਟ ਬਿਲਡ ਕਰਨ ਦੇ ਲਈ ਜਿਹੜਾ ਕਿ ਕਿਸੇ ਦਾ ਵੀ ਰਾਈਟ ਹੁੰਦਾ ਹੈ, ਇੱਕ ਮਤਲਬ ਇੰਡੀਅਨ ਕੌਨਸਟੀਟਿਊਸ਼ਨ ਵੀ ਰਾਈਟ ਪ੍ਰੋਵਾਈਡ ਕਰਦਾ ਕਿ ਤੁਸੀਂ ਕੋਈ ਵੀ ਮਾਰਚ ਔਰਗਨਾਈਜ਼ ਕਰ ਸਕਦੇ ਹੋ ਪੀਸਫੁਲ ਜਦੋਂ ਤੱਕ ਤੁਸੀਂ ਹੈਗੇ ਹੋ। ਤੇ ਉਹ ਜਿਹੜਾ ਆਪਣਾ ਰਾਈਟ ਆ ਉਹ ਕਰ ਰਹੇ ਸੀ ਪ੍ਰੈਕਟਿਸ, ਪਰ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਹੀ, ਕਿਉਂਕਿ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਇਹ ਮਾਰਚ ਆਉਣਾ ਸੀ ਤੇ 8 ਅਪ੍ਰੈਲ ਨੂੰ ਇਹ ਮਾਰਚ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਉੱਧਰ ਜਾਂਦਿਆਂ ਨੂੰ। ਤੇ ਕਾਫੀ ਜਿਹੜਾ ਮਾੜਾ ਵਤੀਰਾ ਵੀ ਕੀਤਾ ਗਿਆ, ਜਿਵੇਂ ਜਬਰਨ ਉਹਨਾਂ ਨੂੰ ਪੁਲਿਸ ਜਿਹੜੀ ਆਪਣੀ ਗੱਡੀ 'ਚ ਲੈ ਕੇ ਗਈ ਉਹਨਾਂ ਦੇ ਮਾਤਾ ਜੀ ਨੂੰ, ਅਮਰਤਪਾਲ ਸਿੰਘ ਦਿਆਂ ਨੂੰ। ਤੇ ਉਸ ਤੋਂ ਬਾਅਦ ਜਿਹੜੀ ਲਾਸਟ ਖਬਰ ਸੀ ਹੋਈ ਸੀ ਕਿ 751 ਦਾ ਪਰਚਾ ਕੱਟ ਕੇ ਤੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਜੇਲ੍ਹ ਜਿਹੜੀ ਅੰਮ੍ਰਿਤਸਰ ਜੇਲ੍ਹ ਆ ਉਹਦੇ ਵਿੱਚ ਭੇਜ ਦਿੱਤਾ ਗਿਆ ਹੈ। ਤਾਂ ਉਸ ਤੋਂ ਬਾਅਦ ਹਾਲਾਂਕਿ ਜਿਹੜੀ ਮੀਡੀਆ ਦੇ ਵਿੱਚ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਪ੍ਰੀਵੈਂਟਿਵ ਅਰੈਸਟ ਆ ਜਦੋਂ ਅਰੈਸਟ ਪਾਈ ਗਈ ਸੀ
ਤੇ ਵੀ ਪ੍ਰੀਵੈਂਟਿਵ ਅਰੈਸਟ ਦਾ ਮਤਲਬ ਇਹ ਹੁੰਦਾ ਕਿ ਉਹ ਕੋਈ ਪ੍ਰੋਗਰਾਮ ਹੋਣਾ ਹੋਵੇ ਉਸ ਤੋਂ ਪਹਿਲਾਂ ਪ੍ਰੀਵੈਂਟਿਵ ਅਰੈਸਟ ਪਾ ਕੇ ਤੇ ਉਹਨੂੰ ਇੱਕ ਵਾਰ ਰੋਕ ਦਿੰਦੇ ਆ ਪ੍ਰੋਗਰਾਮ ਨੂੰ, ਤੇ ਉਸ ਤੋਂ ਬਾਅਦ ਬੰਦਿਆਂ ਨੂੰ ਰਿਲੀਜ਼ ਕਰ ਦਿੰਦੇ ਆ। ਪਰ ਹੁਣ ਜੀ ਕਦੋਂ ਤੱਕ ਮਤਲਬ ਇਹ ਉਹਨਾਂ ਦੀ ਰਿਹਾਈ ਹੁੰਦੀ ਆ ਜਾਂ ਕੀ ਅੱਗੇ ਹੁੰਦਾ, ਇਹਦੇ ਬਾਰੇ ਤਾਂ ਹਜੇ ਕੋਈ ਜਾਣਕਾਰੀ ਨਹੀਂ। ਪਰ ਇਹੀ ਲਾਸਟ ਖਬਰ ਸੀ ਕਿ 751 ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ, ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੇਜਿਆ ਗਿਆ। ਜੀ ਨਹੀਂ, ਇਹ ਕੰਸਰਨਿੰਗ ਉਹ ਹੈ। ਤੇ ਨਾਲ ਹੀ ਨਾਲ ਮਤਲਬ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਭੁੱਖ ਹੜਤਾਲ ਪਹਿਲਾਂ ਉਹਨਾਂ ਵੱਲੋਂ ਜਿਹੜੇ ਸਿੰਘ ਅੰਦਰ ਹੈਗੇ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਉਹਨਾਂ ਵੱਲੋਂ ਰੱਖੀ ਗਈ, ਤੇ ਨਾਲ ਹੀ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਬਾਹਰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ ਜਦੋਂ ਭੁੱਖ ਹੜਤਾਲ ਰੱਖੀ ਗਈ ਹੈ, ਤੇ ਮੁੜ ਕੇ ਜਿਸ ਹਿਸਾਬ ਨਾਲ ਭੁੱਖ ਹੜਤਾਲ ਖਤਮ ਕੀਤੀ ਗਈ ਹੈ, ਇਸ ਦੇ ਨਾਲ ਵੀ ਮਤਲਬ ਕਈ ਕਿਸਮ ਦੀਆਂ ਜਿਹੜੀਆਂ ਡਿਬੇਟਸ ਨੇ ਸੋਸ਼ਲ ਮੀਡੀਆ ਤੇ ਉਹ ਚੱਲ ਰਹੀਆਂ ਨੇ ਵੀ ਭਾਈ ਇਹ ਕਿਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੈ। ਕੋਈ ਇਸ ਸਾਰੇ ਪਾਰਟ ਨੂੰ ਅਕਾਲੀ ਦਲ ਦੇ ਨਾਲ ਜੋੜ ਰਿਹਾ ਹੈ, SGPC ਦੇ ਨਾਲ ਜੋੜ ਕੇ, ਤੇ ਫਿਰ ਉਹਨੂੰ ਮਤਲਬ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਸਾਰੀ ਜੋ ਉਹਨਾਂ ਦਾ ਕੀਤਾ ਹੋਇਆ ਕੰਮ ਸੀ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਦੀ ਗੱਲ ਹੈਗੀ ਹੈ। ਜੋ ਹੁਣ ਅੰਦਰ ਚੱਲ ਰਿਹਾ ਹੈ, ਉਹਨਾਂ ਦੇ ਨਾਲ ਮੁਲਾਕਾਤ ਕਰਨ ਕੌਣ ਜਾ ਰਿਹਾ ਹੈ, ਬਾਹਰ ਕੌਣ ਆ ਕੇ ਉਹਨਾਂ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਹੋ ਰਹੀ ਹੈ, ਕਿੰਨਾ ਬੰਦਿਆਂ ਦੀ, ਉਹਦੇ ਉੱਤੇ ਕੁਐਸਚਨ ਮਾਰਕ ਲੱਗ ਰਹੇ ਨੇ। ਸੋ ਓਵਰਆਲ ਇੱਕ ਵੱਡੇ ਲੈਵਲ ਦੇ ਉੱਤੇ ਜਦੋਂ ਅਸੀਂ ਦੇਖ ਰਹੇ ਹਾਂ, ਇੱਕ ਭੰਬਲ ਭੂਸੇ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਨਜ਼ਰ ਆ ਰਹੀ ਹੈ ਜਦੋਂ ਅਸੀਂ ਕਿਸੇ ਪੱਖ ਦੇ ਨਿਤਾਰੇ ਕਰਨ ਦੀ ਗੱਲ ਦੇ ਉੱਤੇ ਆਉਂਦੇ ਹਾਂ। ਉਸ ਨਜ਼ਰੀਏ ਤੋਂ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ, ਤੇ ਨਜ਼ਰ ਕੀ ਆ ਰਿਹਾ ਹੈ ਇਸ ਵਕਤ, ਕਿਉਂ ਜਿਹੜਾ ਇਹ ਸਾਰਾ ਪਾਰਟ ਹੈ ਇਹ ਕੰਪਲੀਟਲੀ ਭੰਬਲ ਭੂਸੇ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਦੇਖੋ ਵੈਸੇ ਤਾਂ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜੀ ਇਹ ਦੁਵਿਧਾ ਇਸ ਟਾਈਮ ਸਿੱਖ ਐਕਟਿਵਿਜ਼ਮ ਦੇ ਅੰਦਰ ਬਹੁਤ ਵੱਡੀ ਪੈਦਾ ਹੋ ਰਹੀ ਆ। ਮੈਨੂੰ ਲੱਗਦਾ ਕਿ ਇਹਦਾ ਜੇ ਕੋਈ ਬੰਦਾ ਇਹ ਦਾਅਵਾ ਕਰੇ ਕਿ ਉਹਨੂੰ ਪੂਰੀ ਸਮਝ ਹੈ ਇਸ ਸਮੇਂ, ਤਾਂ ਇਹ ਨਹੀਂ ਹੈ, ਇੱਕ ਤਰ੍ਹਾਂ ਦਾ ਧੁੰਦੂ ਘੜਾ ਬਣਿਆ ਹੋਇਆ। ਪਰ ਜਦੋਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਗਾਰਡੀਅਨ ਦੀ ਸਟੋਰੀ ਨੇ ਬੜੀਆਂ ਸੋਹਣੀਆਂ ਤੇ ਬੜੀਆਂ ਮਤਲਬ ਸੋਹਣੀਆਂ ਵੀ ਕਹਿ ਸਕਦੇ ਹੋ, ਖਤਰਨਾਕ ਵੀ ਕਹਿ ਸਕਦੇ ਹੋ, ਇਨਸਾਈਟਸ ਦਿੱਤੀਆਂ ਨੇ ਆਪਣੀ ਸਟੋਰੀ 'ਚ ਕਿ ਜਿਵੇਂ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਰਾਹੀਂ ਕਮਿਊਨਿਟੀ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਆ ਉਹ ਏਜੰਸੀਜ਼ ਨੇ ਪਲਾਨ ਬਣਾਇਆ ਆ, ਤੇ ਕਿਵੇਂ ਇਨਫਿਲਟਰੇਸ਼ਨ ਦਾ ਟੂਲ ਬਣ ਰਿਹਾ ਸੋਸ਼ਲ ਮੀਡੀਆ, ਤੇ ਕਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਕੰਟਰੋਵਰਸੀਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਕਮਿਊਨਿਟੀਜ਼ ਦੇ ਵਿੱਚ। ਤੇ ਕੁਛ ਬਲਕਿ ਖਾਸ ਤੌਰ ਤੇ ਸਿੱਖ ਧਿਰਾਂ ਦੇ ਨਾਲ ਜਾਂ ਸਿੱਖ ਕੋਰਸ ਦੇ ਨਾਲ ਜੁੜਿਆ ਜਿਹੜਾ ਸੋਸ਼ਲ ਮੀਡੀਆ ਐਕਟਿਵਿਜ਼ਮ ਜਿੰਨਾ ਅਸੀਂ ਦੇਖ ਰਹੇ ਹਾਂ ਉਹਦੇ 'ਚ ਮੈਂ ਖੁਦ, ਕਿਉਂਕਿ ਆਪਣੇ ਮਤਲਬ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੋਇਆ ਸਿੱਖ ਰਾਜਨੀਤੀ ਨੂੰ ਦੇਖਣ ਦਾ ਜਾਂ ਸਿੱਖ ਸੋਸ਼ਲ ਮੀਡੀਆ ਨੂੰ ਦੇਖਣ ਦਾ, ਤਾਂ ਉਹਦੇ 'ਚ ਮੈਂ ਦੇਖ ਰਿਹਾ ਵੀ ਕਿਸਾਨ ਸੰਘਰਸ਼ ਤੋਂ ਬਾਅਦ ਜਿੰਨਾ ਕੁ ਵਾਧਾ ਫੇਕ ਆਈਡੀਜ਼ ਦੇ ਵਿੱਚ ਹੋਇਆ, ਕਿ ਜਿਹੜੀਆਂ ਉਹ ਫੇਕ ਆਈਡੀਜ਼ ਨੇ ਉਹ ਜਿੰਨੀਆਂ ਕੁ ਵੱਧ ਮਤਲਬ ਜਿਹੜੀ ਡਿਸਕ੍ਰੈਡਿਟ ਕਰਨ ਲਈ ਯੂਜ਼ ਹੋ ਰਹੀਆਂ ਨੇ ਸਿੱਖ ਮੂਵਮੈਂਟ ਦੇ ਜਾਂ ਪਰਸਨੈਲਿਟੀਜ਼ ਨੂੰ, ਉਹਨਾਂ ਦੇ ਲੀਡਰਸ ਨੂੰ, ਤੇ ਇੱਕ ਫੇਕ ਆਈਡੀ ਇੱਕ ਪਰਸਨੈਲਿਟੀ ਬਾਰੇ ਇੱਕ ਗਰੁੱਪ ਬਾਰੇ ਕੁਛ ਗਲਤ ਕਹਿੰਦੀ ਆ ਤੇ ਦੂਜੀ ਫੇਕ ਆਈਡੀ ਦੂਜੇ ਗਰੁੱਪ ਬਾਰੇ ਕੁਛ ਗਲਤ ਕਹਿੰਦੀ ਆ, ਮਤਲਬ ਜਿਹੜਾ ਇਸ ਤਰ੍ਹਾਂ ਦਾ ਰੁਝਾਨ ਇਹ ਸਾਰਾ ਕੁਛ ਚੱਲ ਰਿਹਾ। ਤਾਂ ਇਹ ਮੈਨੂੰ ਜਿੱਥੋਂ ਤੱਕ ਪਰਸਨਲੀ ਮੈਂ ਦੱਸਾਂ, ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਗਾਰਡੀਅਨ ਦੀ ਸਟੋਰੀ ਆ, ਮਤਲਬ ਉਹਦੇ ਵਿੱਚ ਇੱਥੇ ਸਿੱਖ ਅਸੈਸੀਨੇਸ਼ਨਸ ਹੋ ਰਹੀਆਂ ਨੇ, ਉੱਥੇ ਨਾਲ ਹੀ ਉਸੇ ਪਲਾਨ ਦਾ ਇੱਕ ਹਿੱਸਾ ਆ ਕਿ ਜਿਹੜੀ ਇਹ ਦੁਵਿਧਾ ਜਨਰੇਟ ਕੀਤੀ ਜਾ ਰਹੀ ਆ, ਜਿੱਥੇ ਗਵਰਨਮੈਂਟ ਨੇ ਲਗਾਤਾਰ ਵੱਡੇ ਪੱਧਰ ਦੇ ਉੱਤੇ ਫੇਕ ਆਈਡੀਜ਼ ਦੇ ਰਾਹੀਂ ਸਿੱਖ ਸੋਸ਼ਲ ਮੀਡੀਆ ਨੂੰ ਕੈਪਚਰ ਕਰ ਲਿਆ। ਉੱਥੇ ਨਾਲ ਹੀ ਜਿਹੜੇ ਜੈਨੂਇਨ ਸਿੱਖ ਐਕਟਿਵਿਸਟ ਹੈਗੇ ਸੀ, ਜਿਹੜੇ ਗਰਾਊਂਡ ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਦੀਆਂ ਜਿਹੜੀਆਂ ਆਈਡੀਜ਼ ਨੇ ਉਹ ਜਾਂ ਤਾਂ ਬੈਨ ਕਰ ਦਿੱਤੀਆਂ ਗਈਆਂ ਪਿਛਲੇ 2018 ਤੋਂ ਬਾਅਦ, ਜਿਹੜਾ ਇਹ ਪ੍ਰੋਸੈਸ ਚੱਲਿਆ ਕਿ ਆਈਡੀਜ਼ ਨੂੰ ਬੈਨ ਕਰ ਦਿਓ, ਮਤਲਬ ਉਹਨਾਂ ਦੇ ਉੱਤੇ ਰੋਕਾਂ ਇੰਨੀਆਂ ਲਾ ਦਿਓ ਕਿ ਉਹ ਲੋਕਾਂ ਨੂੰ ਸ਼ੋਅ ਨਾ ਹੋਣ, ਤਾਂ ਕਿ ਜਿਹੜਾ ਇਨਫੋਰਮੇਸ਼ਨ ਦਾ ਜ਼ਰੀਆ ਆ ਜਿਹੜਾ ਉਹ ਹੁਣ ਫੇਕ ਆਈਡੀਜ਼ ਰਹਿ ਗਈਆਂ ਨੇ, ਉਹਨਾਂ ਦੇ ਕਮੈਂਟਸ ਰਹਿ ਗਏ ਆ ਵੀ ਉਹ ਜੋ ਗੱਲ ਕਹਿ ਰਹੇ ਆ, ਤੇ ਜਦੋਂ ਲੋਕ ਉਹਨੂੰ ਪੜ੍ਹਦੇ ਆ ਤਾਂ ਮਤਲਬ ਉਹਦਾ ਲੋਕਾਂ ਦੇ ਮਨਾਂ ਦੇ ਉੱਤੇ ਅਸਰ ਹੋਣਾ ਸੁਭਾਵਿਕ ਆ। ਤੇ ਉਹਦੇ ਵਿੱਚੋਂ ਇਹ ਸਾਰੇ ਜਿਹੜੇ ਆ ਮਸਲੇ ਖੜੇ ਹੋ ਰਹੇ ਆ, ਜਿਹੜੀ ਗੱਲ ਤੁਸੀਂ ਕਹੀ ਆ ਵੀ ਇਹ ਕਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ, ਖਾਸ ਤੌਰ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੇ ਮਸਲੇ ਹੋਣ ਜਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਨਾਲ ਜੁੜੇ ਮਸਲੇ ਹੋਣ, ਵਾਰਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਮਸਲੇ ਹੋਣ, ਤਾਂ ਮਤਲਬ ਅਮਰਵੀਰ ਸਿੰਘ ਜੀ ਇਸ ਸਮੇਂ ਸਿਆਣਪ ਮੈਨੂੰ ਲੱਗਦਾ ਇਸੇ ਗੱਲ 'ਚ ਕਿ ਸਿੱਖ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਸਿੱਖਾਂ ਨੂੰ ਕਿ ਜਿਹੜਾ ਸੋਸ਼ਲ ਮੀਡੀਆ ਆ ਉਹਨਾਂ ਦੇ ਹੱਥਾਂ ਤੋਂ ਬਾਹਰ ਹੋ ਗਿਆ।
ਸੋਸ਼ਲ ਮੀਡੀਆ ਜਿਹੜਾ ਆ ਉਹ ਜਿੱਥੇ 2012 ਤੋਂ ਬਾਅਦ 2016-17 ਤੱਕ ਸਿੱਖਾਂ ਦੇ ਲਈ ਇੱਕ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਟੂਲ ਵਜੋਂ ਯੂਜ਼ ਹੋਇਆ, ਜਿਹਦੇ 'ਚ ਸਿੱਖਾਂ ਨੇ ਆਪਣੀ ਮੂਵਮੈਂਟ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਸੀ ਸਟੇਟ ਵੱਲੋਂ, ਜਾਂ ਜੋ ਮੂਵਮੈਂਟ ਦੀ ਹਿਸਟਰੀ ਸੀ ਉਹ ਇੱਕ ਆਮ ਸਿੱਖ ਤੱਕ ਪਹੁੰਚੀ। ਪਰ ਉਸ ਤੋਂ ਬਾਅਦ ਸਟੇਟ ਨੇ ਫਿਰ ਉਹਨੂੰ ਪਲਾਨ ਆਊਟ ਕਰਕੇ ਤੇ ਉਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਅੱਜ ਮਤਲਬ ਉਹ ਸਿੱਖ ਇੰਟਰਸਟ ਦੇ ਖਿਲਾਫ ਯੂਜ਼ ਹੋ ਰਿਹਾ। ਤੇ ਇਹਦੇ ਵਿੱਚ ਜਿਹੜੀ ਅੱਜ ਵੀ ਇਹ ਜਿਹੜਾ ਮਾਰਚ ਸੀ ਬੇਸਿਕਲੀ ਤਲਵੰਡੀ ਸਾਬੋ ਤੋਂ ਅਕਾਲ ਤਖਤ ਸਾਹਿਬ ਤੱਕ, ਇਹ ਮਾਰਚ ਦਾ ਐਲਾਨ ਜਿਹੜਾ 17 ਮਾਰਚ ਨੂੰ ਇਕੱਠ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹਦੇ 'ਚ ਕੀਤਾ ਗਿਆ ਸੀ, ਜਿਹਦੇ 'ਚ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਇਸ ਮਸਲੇ ਸੰਬੰਧੀ, ਜਿਹਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸ਼ਾਮਲ ਸੀ ਜੀ। ਤੇ ਉਹ ਮਤਲਬ ਜਿਹੜੇ ਸਪੀਕਰ ਆਏ ਸੀ, ਬੁਲਾਰੇ ਆਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਉਹਨਾਂ ਨੇ ਐਲਾਨ ਕੀਤਾ ਸੀ ਇਸ ਚੇਤਨਾ ਮਾਰਚ ਦਾ। ਤੇ ਇਹ ਚੇਤਨਾ ਮਾਰਚ ਤਾਂ ਅੱਜ ਨਹੀਂ ਹੋਇਆ, ਮਤਲਬ ਜਿੱਥੋਂ ਤੱਕ ਮੈਨੂੰ ਜਾਣਕਾਰੀ, ਹੋ ਸਕਦਾ ਕਿ ਪਰਿਵਾਰ ਰੋਕ ਲਿਆ ਗਿਆ ਪਰ ਚੇਤਨਾ ਮਾਰਚ ਹੋਇਆ ਹੋਵੇ, ਮੇਰੀ ਜਾਣਕਾਰੀ ਹੋ ਸਕਦਾ ਗਲਤ ਹੋਵੇ। ਪਰ ਉਸ ਤੋਂ ਬਾਅਦ ਜਿਹੜੀਆਂ ਅਰੈਸਟ ਹੋਈਆਂ ਨੇ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਸਟੇਟਮੈਂਟ ਆਈ ਆ। ਸ਼੍ਰੋਮਣੀ ਅਕਾਲੀ ਦਲ ਦੇ ਮਤਲਬ ਜਿਹੜੀ ਨਿਊਜ਼ ਲੱਗੀ ਆ, ਸ਼੍ਰੋਮਣੀ ਅਕਾਲੀ ਦਲ ਕੰਡੈਮਸ ਅਰੈਸਟ ਆਫ ਆਰਗੇਨਾਈਜ਼ਰਸ ਆਫ ਖਾਲਸਾ ਚੇਤਨਾ ਮਾਰਚ, ਤੇ ਉਹਨਾਂ ਵੱਲੋਂ ਜਿਹੜਾ ਆ ਆਮ ਆਦਮੀ ਪਾਰਟੀ ਦੇ ਉੱਤੇ ਇਹ ਗ੍ਰਿਫਤਾਰੀਆਂ ਕਰਨ ਦੇ ਉੱਤੇ ਜਿਹੜਾ ਆ ਹਮਲਾ ਵੀ ਮਤਲਬ ਸ਼ਬਦੀ ਹਮਲਾ ਕੀਤਾ ਗਿਆ। ਪਰਮਬੰਸ ਸਿੰਘ ਰੋਮਾਣਾ ਜਿਹੜੇ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਤਾਂ ਅਮਰਵੀਰ ਸਿੰਘ ਜੀ, ਮਤਲਬ ਦੇਖੋ ਇਹ ਇਸ ਟਾਈਮ ਸਪਸ਼ਟਤਾ ਕੁਛ ਨਹੀਂ ਆ ਰਹੀ ਆ, ਮਤਲਬ ਪੰਥਕ ਸਫਾ ਦੇ ਵਿੱਚ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਮੈਨੂੰ ਲੱਗਦਾ ਕਿ ਫੈਲਾਈਆਂ ਵੀ ਜਾ ਰਹੀਆਂ ਨੇ। ਤੇ ਕੁਛ ਜਿਹੜੇ ਏਜੰਟਸ ਨੇ, ਜਿਵੇਂ ਮੈਂ ਤੁਹਾਨੂੰ ਕਿਹਾ, ਮਤਲਬ ਵੀ ਅਸੀਂ ਗਾਰਡੀਅਨ ਦੀ ਸਟੋਰੀ 'ਚੋਂ ਸਮਝਿਆ ਆ ਕਿ ਕਿਵੇਂ ਜਿਹੜੇ ਇੰਡੀਅਨ ਏਜੰਟਸ ਨੇ ਉਹ ਕਮਿਊਨਿਟੀਜ਼ ਦੇ ਵਿੱਚ ਇੰਟਰਫੇਰੈਂਸ ਕਰਕੇ ਤੇ ਉਹਨਾਂ ਦੇ ਬੰਦਿਆਂ ਨੂੰ, ਮਤਲਬ ਬੰਦੇ ਨੂੰ ਨਹੀਂ ਇਹ ਗੱਲ ਪਤਾ ਹੁੰਦੀ ਕਿ ਮੈਂ ਜੋ ਕਰ ਰਿਹਾ ਉਹ ਸਹੀ ਹੈ ਜਾਂ ਗਲਤ ਆ, ਪਰ ਉਹ ਕਿਵੇਂ ਉਹਨੂੰ ਡਰਾਈਵ ਕਰਦੇ ਆ, ਕਿਵੇਂ ਉਹ ਤੋਂ ਕੰਮ ਕਰਾਉਂਦੇ, ਕਿਉਂਕਿ ਇਹਦੇ ਲਈ ਉਹ ਟ੍ਰੇਨ ਹੁੰਦੇ ਆ। ਤੇ ਜਿਸ ਤਰ੍ਹਾਂ ਲੱਗਦਾ ਸਿੱਖਾਂ ਦੇ ਵਿੱਚ ਵੀ ਆ ਜਾਣੇ ਅਣਜਾਣੇ ਦੇ ਵਿੱਚ ਕੁਛ ਗੱਲਾਂ ਸਿੱਖਾਂ ਦੇ ਵੱਲੋਂ ਵੀ ਵਾਪਰ ਰਹੀਆਂ। ਤਾਂ ਸਮਾਂ ਇਸ ਗੱਲ ਦੀ ਡਿਮਾਂਡ ਕਰਦਾ ਆ ਕਿ ਸਿੱਖਾਂ ਨੂੰ ਰਿਐਕਸ਼ਨਰੀ ਜਿਹੜੀ ਅਪਰੋਚ ਆ ਉਹ ਛੱਡ ਦੇਣੀ ਚਾਹੀਦੀ ਆ। ਜੋ ਸਟੇਟ ਵੱਲੋਂ ਜਾਂ ਇੰਡੀਅਨ ਐਸਟੈਬਲਿਸ਼ਮੈਂਟ ਵੱਲੋਂ ਕੋਈ ਚੀਜ਼ਾਂ ਉਸਾਰੀਆਂ ਜਾ ਰਹੀਆਂ ਨੇ ਕਮਿਊਨਿਟੀ ਦੇ ਵਿੱਚ, ਜਾਂ ਚੀਜ਼ਾਂ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਉਹਨਾਂ ਦੇ ਉੱਤੇ ਰਿਐਕਸ਼ਨ ਦੇਣ ਦੀ ਬਜਾਏ ਮਤਲਬ ਜਿਹੜੇ ਗਰਾਊਂਡ ਦੇ ਉੱਤੇ ਆਪਣੇ ਅਮਲ ਮਤਲਬ ਉਹ ਜਿਹੜਾ ਗਰਾਊਂਡ ਦੇ ਉੱਤੇ ਜਿਹੜਾ ਐਕਟਿਵਿਜ਼ਮ ਆ, ਕੰਮ ਆ, ਉਹ ਕਰਨਾ ਚਾਹੀਦਾ ਆ। ਤੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਤੋਹਮਤਬਾਜ਼ੀ ਤੋਂ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਕੁਝ ਸਮੇਂ ਦੇ ਲਈ, ਜਦੋਂ ਤੱਕ ਅਸੀਂ ਕਹਿੰਦੇ ਹਾਂ ਵੀ ਹਰ ਇੱਕ ਚੀਜ਼ ਦਾ ਨਿਤਾਰਾ ਹੁੰਦਾ, ਸਮਾਂ ਜ਼ਰੂਰ ਲੱਗਦਾ। ਮਤਲਬ ਜੇ ਤੁਸੀਂ ਕੋਈ ਬੰਦਾ ਕਿਸੇ ਕੰਮ ਤੇ ਲੱਗਿਆ ਆ, ਕੋਈ ਬੰਦਾ ਪੇਰੋਲ ਤੇ ਆ ਵੀ ਆਹ ਕੰਮ ਤੁਸੀਂ ਇੰਨੇ ਟਾਈਮ ਦੇ ਵਿੱਚ ਸਾਨੂੰ ਕਰਕੇ ਦੇਣਾ, ਤੇ ਉਹ ਕੰਮ ਹੋਣਾ ਸਾਡੇ ਰਿਐਕਸ਼ਨ 'ਚੋਂ ਆ। ਤੇ ਜੇ ਅਸੀਂ ਉਹਦੇ ਉੱਤੇ ਰਿਐਕਸ਼ਨ ਨਹੀਂ ਦੇ ਰਹੇ ਹਾਂ ਉਸ ਕੰਮ ਦੇ ਉੱਤੇ, ਤਾਂ ਉਹਦਾ ਕੰਮ ਜਿਹੜਾ ਆ ਵੀ ਉਹ ਮੈਨੂੰ ਲੱਗਦਾ ਨਹੀਂ ਵੀ ਉਹਦਾ ਕੰਮ ਪੂਰਾ ਹੁੰਦਾ ਆ। ਫਿਰ ਉਹ ਆਫਟਰ ਸਮ ਟਾਈਮ ਉਹਨਾਂ ਨੂੰ ਪਲਾਨ ਜਿਹੜਾ ਆ ਉਹ ਛੱਡਣਾ ਹੀ ਪੈਂਦਾ ਜਾਂ ਉਹਨੂੰ ਚੇਂਜ ਕਰਨਾ ਪੈਂਦਾ। ਤਾਂ ਇਹ ਲਗਾਤਾਰ ਇਸ ਤਰ੍ਹਾਂ ਦੀ ਜੱਦੋ-ਜਹਿਦ ਆ। ਤੇ ਇਹਦੇ ਵਿੱਚ ਮਤਲਬ ਤੁਸੀਂ ਜਿਹੜੇ ਵਿਵਾਦਾਂ ਦੀ ਗੱਲ ਕੀਤੀ ਹੈ, ਮੈਂ ਤਾਂ ਇਹੀ ਗੱਲ ਕਹਿ ਸਕਦਾ ਵੀ ਇਹ ਫੇਸਬੁੱਕ ਜਿਹੜਾ ਸੋਸ਼ਲ ਮੀਡੀਆ ਖਾਸ ਤੌਰ ਤੇ ਉਹ ਇਸ ਟਾਈਮ ਸਿੱਖਾਂ ਦੇ ਹੱਥੋਂ ਬਾਹਰ ਹੋ ਚੁੱਕਿਆ ਤੇ ਉਹਦੇ ਤੇ ਟਰਸਟ ਨਹੀਂ ਕਰਨਾ ਚਾਹੀਦਾ ਜੋ ਉੱਤੇ ਗੱਲਾਂ ਆ ਰਹੀਆਂ ਨੇ ਜੀ। ਤੇ ਇਹਦੇ ਵਿੱਚ ਜਦੋਂ ਅਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਜਾਂ ਜਿਵੇਂ ਹੁਣ ਤੁਸੀਂ ਜ਼ਿਕਰ ਵੀ ਕੀਤਾ ਆ ਵੀ ਅਕਾਲੀ ਦਲ ਨੇ ਜਿਹੜਾ ਸਟੈਂਡ ਲਿਆ, ਘੱਟੋ ਘੱਟ ਉਹਨਾਂ ਨੇ ਵਰਬਲੀ ਇਸ ਪਾਰਟ ਨੂੰ ਨੇਗੇਟ ਕੀਤਾ ਆ, ਆਮ ਆਦਮੀ ਪਾਰਟੀ ਨੂੰ ਭੰਡਿਆ, ਤੇ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੂੰ ਭੰਡਿਆ ਆ ਵੀ ਭਾਈ ਇਹ ਜਿਹੜੇ ਰਾਈਟਸ ਹੈਗੇ ਆ, ਸਿੱਖ ਪੋਲੀਟੀਕਲ ਪ੍ਰਿਜ਼ਨਰਸ ਤੁਸੀਂ ਬਣਾਏ ਹੋਏ ਆ, ਇਹ ਉਹਨਾਂ ਦੇ ਰਾਈਟਸ ਦੀ ਉਲੰਘਣਾ ਆ। ਤੇ ਹੁਣ ਮਤਲਬ ਉਹਨਾਂ ਦੇ ਪਰਿਵਾਰਕ ਜੀ ਹੋਣ ਜਾਂ ਜਿਹੜੇ ਐਕਟਿਵਿਸਟ ਨੇ ਉਹ ਮਾਰਚ ਕੱਢਣ ਤੁਰੇ ਆ, ਤੇ ਤੁਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਰਹੇ ਹੋ। ਸੋ ਅਕਾਲੀ ਦਲ ਦੇ ਸਟੈਂਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਨ ਦ ਲਾਈਟ ਆਫ, ਸਪੈਸ਼ਲੀ ਜਦੋਂ ਅਸੀਂ ਇਲੈਕਸ਼ਨ ਦੀ ਗੱਲ ਕਰਦੇ ਹਾਂ, ਚੋਣਾਂ ਹੁਣ ਸਿਰ ਤੇ ਨੇ, ਇਸੇ ਸੰਦਰਭ ਦੇ ਵਿੱਚ ਮੈਂ ਸਮਝਦਾ ਵੀ ਅਕਾਲੀ ਦਲ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹ ਇਸ ਵਕਤ ਕਦਮ ਪੁੱਟ ਰਹੇ ਨੇ। ਉਹਨਾਂ ਨੂੰ ਦੇਖਣਾ ਬਣਦਾ, ਸਮਝਣਾ ਬਣਦਾ ਵੀ ਅਕਾਲੀ ਦਲ ਇਸ ਵਕਤ ਕੀ ਰੁਖ ਲੈ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀ ਇਸ ਵਕਤ ਕੀ ਨੀਤੀ ਹੈਗੀ ਹੈ, ਉਹ SGPC ਨੂੰ ਲੈ ਕੇ ਹੋਵੇ ਜਾਂ ਓਵਰਆਲ ਸਿੱਖ ਮਸਲਿਆਂ ਨੂੰ ਲੈ ਕੇ ਹੋਵੇ।
ਹਾਲਾਂਕਿ ਉਹਨਾਂ ਨੇ ਜਦੋਂ ਭਾਜਪਾ ਨਾਲ ਹੁਣ ਗੱਠਜੋੜ ਦੀ ਗੱਲ ਨਹੀਂ ਬਣੀ ਹੈਗੀ ਤੇ ਇਹਨਾਂ ਦਾ ਬਿਆਨ ਇਹੀ ਸੀ ਕਿ ਭਾਈ ਸਾਡੇ ਲਈ ਜਿਹੜੇ ਸਿਧਾਂਤ ਨੇ ਜਾਂ ਜਿਹੜੇ ਸਿੱਖ ਇਸ਼ੂਜ਼ ਹੈਗੇ ਆ ਉਹ ਜ਼ਿਆਦਾ ਅਹਿਮੀਅਤ ਵਾਲੇ ਆ ਰੈਦਰ ਦੈਨ ਜਿਹੜੀ ਜੋੜ ਤੋੜ ਦੀ ਨੀਤੀ ਹੈ ਜਾਂ ਭਾਜਪਾ ਨਾਲ ਜਾਂ ਕਿਸੇ ਵੀ ਹੋਰ ਦੇ ਨਾਲ ਸਾਡੀ ਕਿਸੇ ਕਿਸਮ ਦੀ ਸਾਂਝ ਹੈ। ਇਹਨੂੰ ਕਿਵੇਂ ਦੇਖਿਆ ਜਾਵੇ ਜਿਹੜੀ ਇਸ ਵਕਤ ਅਕਾਲੀ ਦਲ ਵੱਲੋਂ ਲਾਈਨ ਲਈ ਜਾ ਰਹੀ ਹੈ, ਕਿਉਂਕਿ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਨਾਲ ਵੀ ਇਸ ਕਿਸਮ ਦੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਵੀ ਹੋ ਸਕਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਖੁਦ ਕਿਸੇ ਖਡੂਰ ਸਾਹਿਬ ਦੀ ਸੀਟ ਤੋਂ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਦੇਖੋ ਜੀ, ਸੁਖਬੀਰ ਸਿੰਘ ਬਾਦਲ ਮਤਲਬ ਜਿਹੜੀ ਅਪਰੋਚ ਆ ਉਹ ਤਾਂ ਹੁਣ ਸਪਸ਼ਟ ਆ। ਮਤਲਬ ਮੈਂ ਉਹਨਾਂ ਦਾ ਪੇਜ ਖੋਲਿਆ ਹੁਣੇ ਤੇ ਤੁਸੀਂ ਕੋਈ ਬੰਦਾ ਖੋਲ ਸਕਦਾ ਤੇ ਉਹਦਾ ਜਿਹੜਾ ਨੈਰੇਟਿਵ ਆ ਹੁਣ ਉਹ ਕੀ ਨੈਰੇਟਿਵ ਪੇਸ਼ ਕਰ ਰਹੇ ਆ। ਹੁਣ ਇੱਕ ਪਾਸੇ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਦੀਆਂ ਤਾਕਤਾਂ। ਮਤਲਬ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਹੁਣ ਇਸ ਗੱਲ ਤੇ ਤਾਂ ਆ ਗਿਆ ਵੀ ਮਤਲਬ ਵੀ ਜਿਹੜੀ ਪਹਿਲਾਂ ਉਹਨਾਂ ਨੇ ਪੰਜਾਬ ਓਰੀਐਂਟਡ ਅਪਰੋਚ ਲਈ ਸੀ ਤੇ ਪੰਥ ਨੂੰ ਮਨਫੀ ਕਰਤਾ ਸੀ ਆਪਣੀ ਸਿਆਸਤ ਚੋਂ, ਤੇ ਹੁਣ ਉਹ ਮੁੜ ਫੇਰ ਇੰਨੀਆਂ ਹਾਰਾਂ ਤੋਂ ਬਾਅਦ ਵੀ ਜਿੱਥੇ ਤੱਕ ਅੱਜ ਸਿਚੁਏਸ਼ਨ ਆ ਗਈ ਆ ਸ਼੍ਰੋਮਣੀ ਅਕਾਲੀ ਦਲ ਦੀ, ਤੇ ਹੁਣ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਕੱਢ ਰਹੇ ਆ ਤੇ ਉਹਦੇ ਵਿੱਚ ਪੰਥ ਜਿਹੜਾ ਆ ਉਸ ਦੁਆਰਾ ਸੈਂਟਰ ਤੇ ਉਹਨਾਂ ਨੇ ਲਿਆਂਦਾ ਆਪਣੀ ਗੱਲਬਾਤ 'ਚ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਡਾਕੂਮੈਂਟ ਪਿਛਲੇ ਦਿਨੀ ਬਿਆਨ ਜਾਰੀ ਕੀਤਾ ਕੋਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਨੇ, ਉਹਨੇ ਵੀ ਦੁਬਾਰਾ ਜਦੋਂ ਇਹ ਗੱਲ ਕਹੀ ਵੀ ਸਾਡਾ ਜਿਹੜਾ ਸਮਝੌਤਾ ਆ ਵੀ ਉਹ ਭਾਜਪਾ ਦੇ ਨਾਲ ਬਿਨਾਂ ਕਿਸੇ ਮਤਲਬ ਜਿਹੜੀਆਂ ਸਾਡੀਆਂ ਸ਼ਰਤਾਂ ਨੇ ਉਹ ਮੰਨਣ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਉਹ ਸ਼ਰਤਾਂ ਪੰਥਕ ਜਿਹੜੀਆਂ ਸ਼ਰਤਾਂ ਉਹ ਰੱਖੀਆਂ ਗਈਆਂ। ਪਰ ਅਮਰਵੀਰ ਸਿੰਘ ਜੀ, ਦੂਜੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਲਗਾਤਾਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਸਲੇ 'ਚ ਅਸੀਂ ਦੇਖਦੇ ਹਾਂ ਵੀ ਇਸ ਸਮੇਂ ਕਿਉਂਕਿ ਜਿਹੜੀ ਇਹ ਵੀ ਪਹਿਲੂ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸੱਤਾ 'ਚ ਆ ਵੀ ਉਹਨਾਂ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ, ਭਾਵੇਂ ਸੈਂਟਰ ਦੇ ਨਾਲ ਇਨਵੋਲਵਮੈਂਟ ਪੂਰੀ ਆ ਸੈਂਟਰ ਦੀ ਵੀ NSA ਲੋਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ। ਪਰ ਹੁਣ ਕਿਉਂਕਿ ਵਿਰੋਧੀ ਧਿਰ 'ਚ ਤਾਂ ਹਮੇਸ਼ਾ ਹੀ ਹੁੰਦਾ, ਜਦੋਂ ਵਿਰੋਧੀ ਧਿਰ 'ਚ ਤੁਸੀਂ ਹੁੰਦੇ ਹੋ ਫਿਰ ਤੁਸੀਂ ਲੋਕਾਂ ਦੇ ਹੱਕਾਂ ਲਈ ਹਕੂਕਾਂ ਲਈ ਤੁਸੀਂ ਵੱਧ ਬੋਲਦੇ ਹੋ ਤਾਂ ਇਹ। ਪਰ ਅਸੀਂ ਦੇਖੀਏ ਵੀ ਜਿਹੜੀ 10 ਸਾਲਾਂ ਦੀ ਇਹਨਾਂ ਦੀ ਆਪਣੀ ਸਰਕਾਰ ਸੀ ਉਹਦੇ 'ਚ ਇਹਨਾਂ ਦਾ ਜਦੋਂ ਇਹ ਸੱਤਾ 'ਚ ਹੈਗੇ ਸੀ ਤਾਂ ਉਦੋਂ ਇਹਨਾਂ ਦਾ ਜਿਹੜਾ ਰਵੱਈਆ ਸੀ ਉਹ ਸਾਰਾ ਹੀ ਜਿਹੜੇ ਸਿੱਖ ਐਕਟਿਵਿਸਟ ਹੈਗੇ ਸੀਗੇ ਜਾਂ ਅਸੀਂ ਕਹਿ ਸਕਦੇ ਕਿ ਮੂਵਮੈਂਟ ਜਿਹੜੇ ਸਿੱਖ ਰਾਈਟਸ ਦੀ ਮੂਵਮੈਂਟ ਨਾਲ ਜੁੜੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਵਾਲੀ ਸੀ। ਉਹਨਾਂ ਦੇ ਉੱਤੇ ਕਿੰਨੀਆਂ UAPA ਅਕਾਲੀ ਦਲ ਦੀ ਸਰਕਾਰ 'ਚ ਲੱਗੀਆਂ ਸਿੱਖ ਨੌਜਵਾਨਾਂ ਦੇ ਉੱਤੇ। ਤੇ ਮਤਲਬ ਹੁਣ ਕਿਉਂਕਿ ਉਹ ਸਰਕਾਰ 'ਚ ਨਹੀਂ ਤਾਂ ਕਰਕੇ ਉਹਨਾਂ ਦੀ ਅਪਰੋਚ ਆ ਉਹ ਅੱਗੇ ਸੀਟ ਦਿੰਦੇ ਆ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਨਹੀਂ। ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਪਰਿਵਾਰ ਆ ਜਾਂ ਅੰਮ੍ਰਿਤਪਾਲ ਸਿੰਘ ਹੋਰੀ ਆ ਉਹ ਕੀ ਮਤਲਬ ਅਪਰੋਚ ਲੈਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਇਹ ਅੱਗੇ ਵਾਲੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਪਰ ਪੰਜਾਬ ਦੇ ਵਿੱਚ ਮਤਲਬ ਮੈਨੂੰ ਇਹ ਨਹੀਂ ਲੱਗਦਾ, ਜੇ ਤੁਸੀਂ ਮੇਰਾ ਓਪੀਨੀਅਨ ਇਹਦੇ ਤੇ ਪੁੱਛੋ ਵੀ ਇਹ ਹੁਣ ਸੁਖਬੀਰ ਸਿੰਘ ਬਾਦਲ ਪੰਥਕ ਅਪਰੋਚ ਲੈ ਰਹੇ ਆ, ਸ਼੍ਰੋਮਣੀ ਅਕਾਲੀ ਦਲ ਪੰਥਕ ਅਪਰੋਚ ਲੈ ਰਹੀ ਆ, ਪਰ ਮੇਰਾ ਪਰਸਨਲ ਓਪੀਨੀਅਨ ਇਹੀ ਆ ਵੀ ਤੁਸੀਂ ਮਤਲਬ ਇਹਨਾਂ ਬੰਦਿਆਂ ਨੂੰ ਪੰਥ ਪਰਖ ਚੁੱਕਿਆ ਆ। ਮਤਲਬ ਇਹਨਾਂ ਬੰਦਿਆਂ ਨੂੰ ਇੱਕ ਹੁੰਦਾ ਤੁਸੀਂ ਕਿਸੇ ਬੰਦੇ ਨੂੰ ਹਜੇ ਸੱਤਾ ਦੇਣੀ ਆ, ਇਹਨਾਂ ਨੂੰ ਸੱਤਾ ਦੇ ਕੇ ਪੰਥ ਦੇਖ ਚੁੱਕਿਆ ਆ। ਤੇ ਸ਼੍ਰੋਮਣੀ ਅਕਾਲੀ ਦਲ ਪੰਥ ਲਈ ਦੀ ਇੱਕ ਇਤਿਹਾਸਕ ਪਾਰਟੀ ਆ, ਪੰਥ ਲਈ ਜ਼ਰੂਰੀ ਆ ਪੰਥ ਦੀ ਆਪਣੀ ਜਿਹੜੀ ਆ ਧਿਰ ਹੋਣੀ। ਪਰ ਧਿਰ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਕੋਈ ਹਵਾ 'ਚ ਨਹੀਂ ਨਾ। ਸ਼੍ਰੋਮਣੀ ਅਕਾਲੀ ਦਲ ਅੱਜ ਕੀ ਆ, ਉਹਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ, ਉਹਦੀ ਲੀਡਰਸ਼ਿਪ ਉਹੀ ਸਾਰੇ ਬੰਦੇ ਨੇ ਜਿਹੜੇ ਉਹ 10 ਸਾਲਾਂ ਦੇ ਵਿੱਚ ਸੱਤਾ 'ਚ ਰਹੇ ਆ, ਜਿਹੜੇ ਸੱਤਾ ਮਾਣਦੇ ਰਹੇ ਆ ਤੇ ਜਿਹੜੇ ਲੋਕਾਂ ਨੇ ਸਿੱਖਾਂ ਨੂੰ ਫੇਲ ਕੀਤਾ। ਤੇ ਅੱਜ ਮੁੜ ਕੇ ਸਿੱਖ ਕਿਵੇਂ ਉਹਨਾਂ ਦੇ ਉੱਤੇ ਯਕੀਨ ਕਰ ਸਕਦੇ ਆ ਕਿ ਜੇ ਅਸੀਂ ਇਹਨਾਂ ਨੂੰ ਦੁਬਾਰਾ ਫੇਰ ਸੱਤਾ 'ਚ ਲਿਆਏ ਤੇ ਸਾਡੇ ਮੁੰਡਿਆਂ ਦੇ ਉੱਤੇ ਦੁਬਾਰਾ UAPA ਨਹੀਂ ਲਾਉਣਗੇ ਜਾਂ ਇਹ ਮੁੜ ਕੇ ਜਿਹੜਾ ਆ ਵੀ ਸਾਡਾ ਸੌਦਾ ਦਿੱਲੀ ਦੇ ਨਾਲ ਨਹੀਂ ਕਰਨਗੇ। ਤਾਂ ਮਤਲਬ ਇਹ ਜਿਹੜੀ ਗੱਲ ਆ ਵੀ ਹੁਣ ਇਕੱਲਾ ਇਹ ਸੁਖਬੀਰ ਸਿੰਘ ਬਾਦਲ ਤੇ ਨਹੀਂ, ਇਹ ਹਰ ਪਾਰਟੀ ਤੇ ਢੁਕਦੀ ਹੈ ਜਿਹੜੀ ਭਾਰਤ ਦੇ ਵਿੱਚ। ਅਸੀਂ ਦੇਖਦੇ ਆ ਵੀ ਉਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਫਿਰ ਉਹ ਲੋਕਾਂ ਨੂੰ ਕਹਿੰਦੇ ਆ ਜੀ ਅਸੀਂ ਇਹ ਭਗਵੰਤ ਮਾਨ ਰਹੀ। ਤੁਸੀਂ ਦੇਖੋ ਜਦੋਂ ਤੱਕ ਇਹਨਾਂ ਕੋਲ ਸੱਤਾ ਨਹੀਂ ਸੀ ਮਤਲਬ ਇਹ ਹਰੇਕ ਗੱਲ ਪ੍ਰੋਫੈਸਰ ਭੁੱਲਰ ਵਾਲਾ ਮਸਲਾ ਜੀ ਤੁਸੀਂ ਦੇਖੋ, ਮਤਲਬ ਬੰਦੀ ਸਿੰਘਾਂ ਦੇ ਲਈ ਭਗਵੰਤ ਮਾਨ ਜਾ ਕੇ ਗੁਰਬਖਸ਼ ਸਿੰਘ ਦੀ ਮਤਲਬ ਗੋਡੀ ਹੱਥ ਲਾਉਂਦਾ ਫਿਰਦਾ ਸੀ ਉੱਥੇ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ। ਤੇ ਜਿੱਦਣ ਸਰਕਾਰ ਹਜੇ ਆਉਣੀ ਸੀ ਮਤਲਬ ਉਹ ਤੋਂ ਪਹਿਲਾਂ ਦਿੱਲੀ 'ਚ ਸਰਕਾਰ ਆ ਗਈ ਸੀ। ਤੁਹਾਨੂੰ ਯਾਦ ਹੋਣਾ ਕਿ TV 84 ਦੇ ਉੱਤੇ ਜਦੋਂ ਮੈਂ ਸਵਾਲ ਕੀਤਾ ਸੀ ਭਗਵੰਤ ਮਾਨ ਨੂੰ ਵੀ ਉਦੋਂ ਨਿਕਲ ਗਿਆ ਸੀ ਹਾਂਜੀ ਮਤਲਬ ਝੂਠ ਬੋਲ ਕੇ ਉੱਥੋਂ, ਮਤਲਬ ਉਦੋਂ ਤੋਂ ਹੀ ਤੁਸੀਂ ਦੇਖੋ ਤੇ ਸਰਕਾਰ ਆਉਣੀ ਸੀ। ਜਦੋਂ ਪਤਾ ਲੱਗ ਗਿਆ ਵੀ ਸਾਡੇ ਮਗਰ ਲੋਕ ਲੱਗ ਗਏ ਆ ਤੇ ਲੋਕਾਂ ਨੂੰ ਫਿਰ ਉਹੀ ਗੱਲ ਆ ਨਾ ਵੀ ਲੋਕਾਂ ਨੂੰ ਭੇਡਾਂ ਸਮਝਦੇ ਆ। ਅੱਜ ਕੱਲ੍ਹ ਬੜਾ ਹੀ ਸ਼ਬਦ ਚੱਲਦਾ
ਵੀ ਲੋਕ ਤਾਂ ਭੇਡਾਂ ਆ ਜੀ। ਹਰੇਕ ਪਾਰਟੀ ਦਾ ਹੀ ਰਵੱਈਆ ਲੋਕਾਂ ਬਾਰੇ ਇਹ ਆ ਵੀ ਜਦੋਂ ਇੱਕ ਵਾਰ ਅਸੀਂ ਲੋਕਾਂ ਨੂੰ ਮਗਰ ਲਾ ਲਿਆ, ਸੱਤਾ ਲੈ ਲਈ, ਫਿਰ ਸੱਤਾ ਤੋਂ ਬਾਅਦ ਉਹ ਜ਼ਾਲਮ ਹੋ ਜਾਂਦੇ ਆ। ਜਿਹੜੇ ਪਹਿਲਾਂ ਜ਼ਾਲਮ ਹੁੰਦੇ ਆ ਜਦੋਂ ਤੱਕ ਸੱਤਾ 'ਚ ਹੁੰਦੇ ਆ, ਫਿਰ ਉਹ ਵਿਰੋਧੀ ਧਿਰ 'ਚ ਆ ਜਾਂਦੇ ਆ, ਫਿਰ ਉਹ ਲੋਕਾਂ ਲਈ ਰੌਲਾ ਪਾਉਣ ਲੱਗ ਜਾਂਦੇ ਆ। ਪਰ ਮਸਲਾ ਕੀ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਿਉਂ ਨਹੀਂ ਹੋ ਰਹੀਆਂ? ਕਿਉਂਕਿ ਜਿਹੜੀ ਦੌੜ ਆ ਉਹ ਸਿਰਫ ਸੱਤਾ ਹਾਸਲ ਕਰਨ ਦੀ ਆ। ਜੀ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਇਮੋਸ਼ਨਲ ਇਸ਼ੂਜ਼ ਨੂੰ ਛੇੜ ਕੇ, ਉਹਨਾਂ ਦੇ ਇਮੋਸ਼ਨਸ ਦਾ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਇਮੋਸ਼ਨਸ ਦੇ ਨਾਲ ਇੱਕ ਅਤਿਆਚਾਰ ਕਰਕੇ ਸਿਰਫ ਸੱਤਾ ਹਾਸਲ ਕਰਨਾ ਹੀ ਨਾ ਸਿਆਸਤਦਾਨਾਂ ਦਾ ਨਿਸ਼ਾਨਾ ਹੈ। ਜਦੋਂ ਇਹਨਾਂ ਨੂੰ ਸੱਤਾ ਮਿਲ ਜਾਂਦੀ ਆ, ਬਸ ਮਸਲਾ ਇਹ ਵੀ ਫਿਰ ਇਹ ਜ਼ੁਲਮ ਵਾਲੇ ਪਾਸੇ ਚਲੇ ਜਾਂਦੇ ਆ, ਤੇ ਜਿਹੜੇ ਪਹਿਲਾਂ ਜ਼ੁਲਮ ਕਰ ਰਹੇ ਹੁੰਦੇ ਆ ਜਦੋਂ ਬਾਹਰ ਆ ਜਾਂਦੇ ਆ, ਫਿਰ ਉਹ ਲੋਕਾਂ ਦੇ ਇਮੋਸ਼ਨਸ ਦਾ ਅਤਿਆਚਾਰ ਕਰਨ ਲੱਗ ਜਾਂਦੇ ਆ। ਤਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਵੀ, ਜੋ ਤੁਸੀਂ ਲੀਡਰ ਹੁੰਦਾ ਆ ਨਾ, ਗੁਰਬਾਣੀ ਵੀ ਕਹਿੰਦੀ ਆ ਵੀ ਜੇ ਤੁਸੀਂ ਅੰਨੇ ਆਗੂ ਨੂੰ ਚੁਣੋਗੇ ਫਿਰ ਤੁਸੀਂ ਖੁਆਰੇ ਹੋਗੇ। ਤੇ ਜਿਹੜੇ ਇਹੋ ਜਿਹੇ ਆਗੂ ਆ ਜਿਹੜੇ ਜਿਹਨਾਂ ਨੂੰ ਤੁਸੀਂ ਇੱਕ ਵਾਰ ਪਰਖ ਚੁੱਕੇ ਹੁੰਦੇ ਹੋ, ਜਿਹਨਾਂ ਤੁਹਾਨੂੰ ਇੱਕ ਵਾਰ ਖੁਆਰ ਕੀਤਾ, ਜੇ ਤੁਸੀਂ ਮੁੜ ਕੇ ਉਹਨਾਂ ਨੂੰ ਚੁਣੋਗੇ ਤਾਂ ਫਿਰ ਇਹ ਮਤਲਬ ਪੰਜਾਬ ਦੇ ਲੋਕਾਂ ਦੀ ਵੀ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਆਪਣੀ ਖੁਆਰੀ ਕਰਾਉਣ ਦੀ ਬਰਾਬਰ ਦੀ ਭਾਈਵਾਲੀ ਹੋਣੀ ਆ। ਤੇ ਪੰਥ ਦੀ ਗੱਲ ਕਰੋ ਤਾਂ ਜੇ ਹੁਣ ਪੰਥ ਦੁਬਾਰਾ ਇਸ ਲੀਡਰਸ਼ਿਪ ਨੂੰ ਐਕਸੈਪਟ ਕਰ ਲੈਂਦਾ ਆ, ਤਾਂ ਮੈਨੂੰ ਲੱਗਦਾ ਕਿ ਫਿਰ ਪੰਥ ਜੋ ਖੁਆਰੀ ਪੰਥ ਦੀ ਹੋਣੀ ਆ। ਤੇ ਜਿੰਨਾ ਵੱਡਾ ਅਟੈਕ ਅੱਜ ਪੰਥ ਤੇ ਹੋ ਰਿਹਾ ਆ, ਮਤਲਬ ਪਹਿਲਾਂ ਤਾਂ ਇਹ ਸੀ ਵੀ ਪਿਛਲੇ 10 ਸਾਲ ਤਾਂ ਤੁਹਾਨੂੰ ਉਹ ਤੁਹਾਡੀਆਂ ਸੰਸਥਾਵਾਂ ਤੇ ਹੀ ਹਮਲਾ ਕਰ ਰਹੇ ਸੀ, ਤੁਹਾਡੀਆਂ ਸੰਸਥਾਵਾਂ ਨੂੰ ਖਤਮ ਕਰ ਰਹੇ ਸੀ। ਪਰ ਉਹ ਹੁਣ ਸਿੱਧਾ ਫੇਰ ਫਿਜ਼ੀਕਲ ਅਸੋਲਟ ਤੇ ਆ ਗਿਆ ਵੀ ਸਰੀਰਕ ਰੂਪ ਦੇ ਵਿੱਚ ਸਿੱਖਾਂ ਨੂੰ, ਸਿੱਖ ਐਕਟਿਵਿਸਟਾਂ ਨੂੰ ਮਾਰਨ ਲੱਗੇ ਆ। ਤੇ ਜਿਵੇਂ ਅਸੀਂ ਦੇਖਿਆ ਵੀ ਕਾਬੁਲ ਤੱਕ, ਮਤਲਬ ਜਿੱਥੇ ਐਡੇ ਵੱਡੇ ਹਮਲੇ ਸਿੱਖਾਂ ਦੇ ਉੱਤੇ ਹੋਏ ਆ। ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਸਮੇਂ 'ਚ ਜੇ ਤੁਸੀਂ ਫੇਰ ਇਹੋ ਜਿਹੀ ਕਮਜ਼ੋਰ ਲੀਡਰਸ਼ਿਪ ਨੂੰ ਲਿਆਉਂਦੇ ਹੋ ਤਾਂ ਮਤਲਬ ਸਿੱਖਾਂ ਦੇ ਲਈ ਇਹ ਤੋਂ ਵੱਧ ਨਮੋਸ਼ੀ ਵਾਲੀ ਜਾਂ ਮਤਲਬ ਬੇਵਕੂਫੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਜੀ ਨਹੀਂ, ਇਹ ਗੱਲ ਤੁਹਾਡੀ ਗਲਤ ਨਹੀਂ ਹੈਗੀ, ਪਰ ਇਹਦਾ ਦੂਜਾ ਪੱਖ ਇਹ ਵੀ ਹੈ ਵੀ ਪੰਜਾਬ ਦੇ ਵਿੱਚੋਂ ਇਸ ਵਕਤ ਜਿਹੜੀ ਪੰਜਾਬ ਪੱਖੀ ਧਿਰ ਹੈ ਜਾਂ ਪੰਜਾਬ ਪੱਖੀ ਧਿਰ ਦੀ ਜਿਹੜੀ ਹੋਂਦ ਹੈ ਉਹ ਮਨਫੀ ਹੋਣਾ ਜਾਂ ਇਸ ਲੈਵਲ ਤੇ ਹੋਣਾ ਵੀ ਉਹ ਕੋਈ ਡਿਸੀਜਨ ਮੇਕਿੰਗ ਦੇ ਵਿੱਚ ਨਾ ਹੋਵੇ, ਇਹ ਬੜੀ ਖਤਰਨਾਕ ਗੱਲ ਹੈ ਪੰਜਾਬ ਦੇ ਲਈ, ਸਿੱਖਾਂ ਦੇ ਲਈ। ਸੋ ਅਸੀਂ ਅਮਰਵੀਰ ਸਿੰਘ ਜੀ, ਮੈਂ ਤੁਹਾਨੂੰ ਇੱਥੇ ਜ਼ਰੂਰ ਮਤਲਬ ਕੱਟਣਾ ਚਾਹੁੰਦਾ ਵੀ ਇਹ ਤੁਸੀਂ ਕਿਹਾ ਵੀ ਮਨਫੀ ਹੋਣਾ, ਉਹ ਬੜੀ ਖਤਰਨਾਕ ਗੱਲ ਆ। ਇਹ ਅੱਜ ਜਿਹੜਾ ਇਹ ਤਰਕ ਉਭਾਰਿਆ ਜਾ ਰਿਹਾ ਪੰਜਾਬ ਦੇ ਵਿੱਚੋਂ, ਇਸੇ ਗੱਲ ਤੇ ਉਭਾਰਿਆ ਜਾ ਰਿਹਾ ਕਿ ਇਹ ਪੰਜਾਬ ਦੇ ਵਿੱਚੋਂ ਪੰਥਕ ਧਿਰ ਮਨਫੀ ਹੋ ਗਈ ਆ। ਆਪ ਨੇ ਜਿਹੋ ਜਿਹਾ ਆਪਣਾ ਉਹਨਾਂ ਦਾ ਹੁਣ ਤੱਕ ਦਾ ਕਰੈਕਟਰ ਰਿਹਾ ਆ, ਤੇ ਦੁਬਾਰਾ ਇਹ ਗੱਲ ਲੱਗਣ ਲੱਗੀ ਆ ਵੀ ਹਾਂ ਮਤਲਬ ਫੇਰ ਮੁੜ ਕੇ ਬਾਦਲ ਜਿਹੜੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਸੱਤਾ 'ਚ ਲੈ ਕੇ ਆਓ। ਤੇ ਮੈਂ ਇਹ ਗੱਲ ਕਹਿੰਦਾ ਵੀ ਕਦੇ ਵੀ ਕੋਈ ਚੀਜ਼ ਖਲਾ 'ਚ ਰਹਿੰਦੀ ਨਹੀਂ ਹੁੰਦੀ ਜ਼ਿਆਦਾ ਸਮਾਂ। ਮਤਲਬ ਪੰਥ ਨੇ ਜੇ ਮਤਲਬ ਸੰਘਰਸ਼ ਕਰਨੋਂ ਕਦੇ ਪੰਥ ਨੇ ਨਹੀਂ ਹਟਣਾ, ਤੇ ਉਸ ਸੰਘਰਸ਼ ਦੇ ਵਿੱਚੋਂ ਪੰਥ ਨੇ ਆਪਣੀ ਲੀਡਰਸ਼ਿਪ ਉਭਾਰ ਲੈਣੀ ਆ। ਪਰ ਜੇ ਪੰਥ ਨੇ ਸੌਖਾ ਜਿਹਾ ਰਾਹ ਇਹੀ ਲੱਭ ਲਿਆ ਵੀ ਹਾਂ ਮਤਲਬ ਅੱਜ ਆਪ ਵਾਲੇ ਜਿਹੜੇ ਆ ਵੀ ਉਹ ਮਾੜੇ ਆ, ਤੇ ਉਹਨਾਂ ਦੀ ਥਾਂ ਤੇ ਅਸੀਂ ਫੇਰ ਜਿਹੜੇ ਬੰਦਿਆਂ ਨੇ ਸਾਡੇ ਤੇ ਇੰਨਾ ਜ਼ੁਲਮ ਕੀਤਾ 10 ਸਾਲ, ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਉਹਨਾਂ ਦਾ ਇਨਸਾਫ ਮੰਗਣ ਵਾਲੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੰਗਤਾਂ ਦੇ ਉੱਤੇ, ਮਤਲਬ ਜੇ ਉਹਨਾਂ ਬੰਦਿਆਂ ਨੂੰ ਤੁਸੀਂ ਮਤਲਬ ਜਸਪਾਲ ਸਿੰਘ ਚੋੜ ਸਿੱਧਵਾਂ ਨੂੰ ਭੁੱਲ ਕੇ ਉਹ ਨੌਜਵਾਨ ਮਤਲਬ ਅੱਜ ਬਲਵੰਤ ਸਿੰਘ ਰਾਜੋਆਣਾ ਦੇ ਲਈ ਇਹ ਬੰਦੇ ਮਤਲਬ ਇਨਸਾਫ ਦੀ ਗੱਲ ਕਰਦੇ ਆ, ਤੇ ਜਿਹੜਾ ਨੌਜਵਾਨ ਉਹਨਾਂ ਲਈ ਇਨਸਾਫ ਵਾਸਤੇ ਨਿਕਲਿਆ ਉਹਨਾਂ ਨੂੰ ਇਹ ਉਸ ਸਮੇਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸੀ, ਜਦੋਂ ਪੁਲਿਸ ਨੇ ਉਸ ਨੌਜਵਾਨ ਤੇ ਉਹ ਮਤਲਬ 17 ਸਾਲਾਂ ਦਾ ਨੌਜਵਾਨ ਸੀ, ਕੱਲਾ ਮੁੰਡਾ ਸੀ ਮਾਪਿਆਂ ਦਾ, ਤੇ ਉਹਨੂੰ ਗੋਲੀਆਂ ਮਾਰ ਕੇ ਤੇ ਉਹਨੂੰ ਉੱਥੇ ਸ਼ਹੀਦ ਕੀਤਾ। ਤੇ ਮਤਲਬ ਹੁਣ ਜੇ ਤੁਸੀਂ ਕਹੋ ਵੀ ਮਤਲਬ ਖਲਾ ਨਹੀਂ ਰਹਿਣ ਦੇਣਾ ਤੇ ਅਸੀਂ ਖਲਾ ਦੀ ਥਾਂ ਤੇ ਫੇਰ ਮੁੜ ਕੇ ਇਹੋ ਜਿਹੇ ਬੰਦਿਆਂ ਨੂੰ ਹੀ ਲਿਆਉਣਾ ਸੱਤਾ 'ਚ, ਤਾਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਫੇਰ ਕੋਈ ਹੋਰ ਜਿਹੜੀ ਸੁਚੱਜੀ ਲੀਡਰਸ਼ਿਪ ਆ ਉਹ ਸਿੱਖਾਂ ਦੇ ਹਿੱਸੇ ਆਉਣੀ ਆ। ਫੇਰ ਤਾਂ ਦੁਬਾਰਾ ਮੁੜ ਕੇ ਫੇਰ ਤੁਸੀਂ ਖੱਜਲ ਹੋਵੋਗੇ। ਤਾਂ ਇਸ ਕਰਕੇ ਜ਼ਰੂਰੀ ਆ ਵੀ ਖਲਾ ਭਰਨਾ ਜ਼ਰੂਰੀ ਆ, ਪਰ ਖਲਾ ਮਾੜਿਆਂ ਦੇ ਨਾਲ ਭਰਨਾ ਜਿਹੜਾ ਆ ਉਹ ਜ਼ਰੂਰੀ ਨਹੀਂ ਆ।